ਪਰ ਉਸੇ ਵੇਲੇ ਨਾਲ ਹੀ ਇਮੋਸ਼ਨਸ ਇੰਨੇ ਆਏ ਕਿ ਇਦਾਂ ਲੱਗਾ ਜਿੱਦਾਂ ਮਿਲਣ ਆਏ ਜੇ ਕਿੰਨੇ ਦੱਸਿਆ ਵੀ ਆਏ ਹੋਏ? ਸਾਨੂੰ ਪਤਾ ਲੱਗ ਗਿਆ, ਸਾਨੂੰ ਪਤਾ ਲੱਗਣਾ ਰਹਿੰਦਾ ਲੱਗ ਗਿਆ ਹੋਰ ਸਾਨੂੰ ਪਤਾ ਲੱਗਣਾ ਰਹਿੰਦਾ। ਵੇਖ ਲਓ ਫਿਰ ਉੱਥੋਂ ਇੱਥੇ ਤੇ ਇੱਥੋਂ ਵਾਲੇ ਉੱਥੇ ਹਾਂ ਕੀ ਬਸ ਵਾਲਾ ਤੋਂ ਬਾਅਦ ਕੀ ਖੇਡਾਂ ਹੋਈਆਂ ਉਹਦੇ ਦਾ ਜਨਮ ਹੋਣਾ ਹੈ ਇਹਨਾਂ ਮੈਂ 12 ਸਾਲਾਂ ਦੀ ਤੇ ਫਿਰ ਜਦੋਂ ਆਈ ਸੀ ਇਹਨਾਂ ਦਾ ਪਤਾ ਹੋਣਾ ਚਾਹੀਦਾ। 12 ਮੈਂ ਅਸੀਂ ਨੂਰਪੁਰ ਦੇ ਆ ਜਲੰਧਰ ਦੇ ਅਸੀਂ ਉਧਰੋਂ ਆਇਆ ਬੱਟ ਬਣਾ ਕੇ ਵਿੱਚੋਂ ਅਸੀਂ ਆਏ। ਅੱਛਾ ਮੈਂ ਉਦੋਂ ਸੀਗੀ 12 ਸਾਲਾਂ ਦੀ ਅੱਛਾ, ਸੀ ਅੱਛਾ। ਜਦੋਂ ਮੈਂ ਦੇਸੋਂ ਆਈ। ਸਾਰੇ ਖੈਰ ਸਲਾਮਤੀ ਆਪਣਾ ਹੀ ਆ ਵਿੱਚ ਕੁਛ ਨਾ ਕੁਛ ਰੋਲਾ ਬਣਿਆ ਬਥੇਰੇ ਵੱਡੇ ਆਏ ਹਾਏ ਬੱਟ ਬਣਾ ਕੇ ਬਹੁਤ ਹੋਏ। ਹਾਂ ਹਾਂ ਇੱਕ ਮੇਰੀ ਮਾਮੀ ਸਾਡੇ ਬਹੁਤ ਵੱਡ ਹੋਏ। ਹਾਂ। ਇੱਕ ਮੇਰਾ ਬੜੋਈ ਸੀ, ਇੱਕ ਮੇਰੀ ਮਾਮੀ ਸੀ। वो ਜਿਹੜੀ ਜ਼ਖਮੀ ਹੋਈ, ਉਹ ਮਾਂ ਜ਼ਖਮੀ ਹੋ ਗਈ। ਉਹ ਮਾਂ ਦੇ ਮਾਂ ਨਾਲ ਹੀ ਚਲਾ ਗਿਆ। ਮੈਂ ਮਾਂ ਨੂੰ ਨਹੀਂ ਛੱਡ ਕੇ ਤੂੰ ਯਾਰ ਛਾਲਾ ਮਾਰ ਦਿੱਤੀ ਗੱਡੀ ਚੋਂ। ਉਹਨੇ ਨਹੀਂ ਛੱਡਿਆ ਉਹਨੇ ਕਿ ਛੱਡਿਆ, ਉਹ ਨਾਲ ਹੀ ਮਾਂ ਦੇ ਨਾਲ ਹੀ ਕੁਰਬਾਨੀ ਦਿੱਤੀ। ਬਾਜੀ ਕਰਤਾ ਆਏ ਹੈ ਦੁੱਖ ਹੁੰਦਾ ਹੈ ਹਾਏ ਸੁਣ ਕੇ ਹੀ ਦੁੱਖ ਲੱਗਦਾ। ਇਹ ਹੈ ਜੀ ਇਹ ਹੈ ਪਾਰਟੀਸ਼ਨ ਦਾ ਦੁਖਾਂਤ। ਕੋਈ ਪਲਾਨ ਸਟੋਰੀ ਨਹੀਂ, ਕੋਈ ਕੁਛ ਨਹੀਂ, ਨਾ ਕੋਈ ਪਹਿਲੇ ਗੱਲ ਹੋਈ ਨਾ ਕੁਛ ਹੋਈ ਤੇ ਇਹ ਸਾਰਾ ਕੁਝ ਤੁਹਾਨੂੰ ਬਿਆਨ ਕਰ ਗਿਆ ਨਵਾਜ਼ ਜੀ। ਬਸ ਇਹ ਹੀ ਸੱਚੀ ਪਾਰਟੀਸ਼ਨ ਦੀ ਦੁਖਾਂਤ ਹੈ, ਇਹ ਹੀ ਵੱਡੀ ਕਹਾਣੀ ਹੈ। ਪੰਜਾਬੀ ਪ੍ਰਚਾਰ ਦੇਖਿਆ ਹੋਣਾ ਵੀਰੇ। ਆਓ ਪੰਜਾਬੀ ਪ੍ਰਚਾਰ ਦੇਖਿਆ ਪਹਿਲੇ ਹੀ ਦੇਖੇ ਦੇਖੀ ਹੋਣੀ ਪੰਜਾਬੀ ਫਿਲਮਾਂ। ਚੰਗਾ ਕੰਮ ਕਰਨਾ ਇਹ ਠੀਕ ਨਹੀਂ ਹੁੰਦਾ। ਐਕਟਿੰਗ ਵੱਟੂ ਸਾਹਿਬ ਦੀ ਚੰਗੀ, ਮੇਰੀ ਚੰਗੀ ਹੈ, ਮੇਰੀ ਚੰਗੀ ਹੈ ਨਾ। ਕਹਿੰਦਾ ਠੀਕ ਹੈ, ਕਹਿੰਦਾ ਠੀਕ ਕੰਮ ਕਰਦਾ। ਲਓ ਜੀ ਮੈਂ ਪਾਸ ਹੋ ਗਿਆ। ਅੱਛਾ ਜੀ, ਇਹ ਬਾਬੇ ਗੁੱਛੇ ਦੀ ਹੱਟੀ ਦਾ ਇੱਕ ਸੂਟ ਹੈ ਤੇ ਇਹ ਪਕੜ ਕੇ ਖੜੇ ਆ ਦਿਓਲ ਸਾਹਿਬ। ਦਿਓਲ ਸਾਹਿਬ ਇਹ ਕਿੱਥੋਂ ਮਿਲਿਆ ਤੇ ਕਿੱਥੋਂ ਲੱਭ ਲਿਆ? ਜਿਸ ਇਸ ਘਰ ਆਏ ਹੀ ਉਹਨਾਂ ਦਿੱਤਾ। ਉਹਨਾਂ ਨੇ ਦਿੱਤਾ, ਹਾਂਜੀ। ਹਾਂ ਹਾਂ ਔਰ ਇਹਨਾਂ ਨੇ ਬੜੀ ਇੱਜ਼ਤ ਮਾਨ ਕੀਤੀ ਆ। ਇਹਨਾਂ ਨੇ ਜਿੱਦਾਂ ਆਪਣੇ ਪੁਰਾਣਾ ਕਲਚਰ ਆ ਵੀ ਘਰ ਜਵਾਈ ਆਏ ਨੂੰ ਕੁਝ ਨਾ ਕੁਝ ਦੇਣਾ, ਇਹਨਾਂ ਨੇ ਐਨ ਪੂਰਾ ਉਦਾਂ ਕੀਤਾ ਤੇ ਨਾਲ ਪਿਆਰ ਵੀ ਉਹਦੇ ਨਾਲ ਵੀ ਵਾਧੂ ਦਿੱਤਾ ਇਹਨਾਂ ਨੇ। ਵਾਹ ਜੀ ਵਾਹ, ਬੜੀ ਖੂਬਸੂਰਤ ਰਵਾਇਤ ਹੈ ਜੀ ਜਿਹੜੀ ਇਹਨਾਂ ਨੇ ਅੱਜ ਨਿਭਾਈ ਹੈ। ਤੇ ਆਮ ਤੌਰ ਤੇ ਇਹਨਾਂ ਚੀਜ਼ਾਂ ਦਾ ਕੋਈ ਖਿਆਲ ਨਹੀਂ ਰੱਖਦਾ ਕਿਉਂਕਿ ਦਵਿੰਦਰ ਕੌਰ ਜੀ ਇਹਨਾਂ ਦੇ ਫਾਦਰ ਇਸ ਪਿੰਡ ਦੇ ਸਨ ਤੇ ਉਸ ਤੋਂ ਬਾਅਦ ਪਾਰਟੀਸ਼ਨ ਹੁੰਦੀ ਹੈ, ਲੇਕਿਨ ਉਹਨਾਂ ਦਾ ਪਿੰਡ ਤੇ ਅਜੇ ਇਹੀ ਹੈ ਤੇ ਘਰ ਵੀ ਉਹਨਾਂ ਦਾ ਇਹੀ ਸੀ। ਤੇ ਘਰ ਆਏ ਤੇ ਉਹਨਾਂ ਨੇ ਕਿਹਾ ਜੀ ਸਾਡਾ ਜਵਾਈ, ਇਸ ਪਿੰਡ ਦਾ ਜਵਾਈ ਸਾਡੇ ਘਰ ਆਇਆ ਤੇ ਅਸੀਂ ਉਹਨੂੰ ਖਾਲੀ ਹੱਥ ਨਹੀਂ ਟੋਰਾਂਗੇ। ਸੋ ਇਹ ਜਿਹੜੀ ਪੰਜਾਬ ਦੀ ਟ੍ਰੈਡੀਸ਼ਨ ਸੀ, ਰਵਾਇਤ ਸੀ, ਉਹਨੂੰ ਇਹਨਾਂ ਨੇ ਜ਼ਿੰਦਾ ਰੱਖਿਆ ਜੀ ਅਜੇ। ਹਾਂਜੀ, ਸਾਡੇ ਪੰਜਾਬ ਦੀ ਇਹ ਖੂਬਸੂਰਤ ਰਵਾਇਤ, ਖੂਬਸੂਰਤ ਟ੍ਰੈਡੀਸ਼ਨ ਕਿ ਜਦੋਂ ਵੀ ਕੋਈ ਘਰ ਆਉਂਦਾ ਹੈ ਤੇ ਖਾਸ ਕਰ ਧੀਆਂ ਭੈਣਾਂ ਤੇ ਬੇਟੀਆਂ ਆਪਣੇ ਘਰ ਆਉਂਦੀਆਂ ਤੇ ਉਦੋਂ ਫਿਰ ਚਾਦਰਾਂ ਜਾਂ ਸਿਰ ਕੱਜਣਾ ਉਹ ਜ਼ਰੂਰੀ ਸਮਝਿਆ ਜਾਂਦਾ ਤੇ ਇਹਨਾਂ ਨੇ ਵੀ ਜੀ ਉਹਨਾਂ ਦਾ ਸਿਰ ਕੱਜਾ ਤੇ ਬੜੀ ਸੋਹਣੀ ਚਾਦਰ ਲੈ ਕੇ ਆਏ ਤੇ ਦੱਸੋ ਜੀ ਤੁਹਾਨੂੰ ਕਿਵੇਂ ਲੱਗ ਰਹੀ ਹੈ? ਸੋ ਮੈਨੂੰ ਬਿਲਕੁਲ ਨਹੀਂ ਸੀ ਪਤਾ ਵੀ ਇਦਾਂ ਕਰਦੇ ਹੈਗੇ ਆ। ਤਾਂ ਥੋੜਾ ਜਿਹਾ ਮੈਨੂੰ ਇੱਕਦਮ ਥੋੜਾ ਜਿਹਾ ਹੈਰਾਨਗੀ ਆਈ ਵੀ ਕੀ ਹੋ ਰਿਹਾ, ਪਰ ਉਸੇ ਵੇਲੇ ਨਾਲ ਹੀ ਇਮੋਸ਼ਨਸ ਇੰਨੇ ਆਏ ਕਿ ਇਦਾਂ ਲੱਗਾ ਜਿੱਦਾਂ ਸਮ ਟਾਈਮ ਨਾ ਤੁਹਾਡੇ ਤੇ ਜਿਹੜੇ ਇਸ ਤਰ੍ਹਾਂ ਦੀ ਚੀਜ਼ਾਂ, ਇਸ ਤਰ੍ਹਾਂ ਦੀ ਤੁਹਾਨੂੰ ਫੀਲਿੰਗਸ ਤੁਹਾਡੀਆਂ ਜਦੋਂ ਖੁਸ਼ੀ ਮਿਲਦੀ ਹੈ, ਉਹ ਰਿਸ਼ਤਿਆਂ ਦੀ ਪਿਓਰਿਟੀ ਮਿਲਦੀ ਹੈ ਤੇ ਇਹੀ ਹਾਲ ਹੁੰਦਾ ਹੈ। ਤੇ ਤੁਹਾਡਾ ਮਾਣ ਹੈ ਜੀ, ਤੁਹਾਡੀ ਇੱਜ਼ਤ ਹੈ, ਤੁਸੀਂ ਹਮੇਸ਼ਾ ਆਓ। ਔਰ ਇਹ ਘਰ ਤੁਹਾਨੂੰ ਇੱਕ ਮਿਸਾਲ ਦੇ ਤੌਰ ਤੇ ਤੁਹਾਨੂੰ ਨਜ਼ਰ ਆ ਰਹੀ ਹੈ। ਭੈਣ ਆਈ ਆ, ਸਾਡੀ ਬੇਟੀ ਆਈ ਆ ਸਾਡੇ ਘਰ। ਹਾਂਜੀ, ਸਾਨੂੰ ਬਹੁਤ ਅੱਛਾ ਲੱਗਾ। ਤੁਸੀਂ ਬਹੁਤ ਸੋਹਣਾ ਕੀਤਾ ਜੀ। ਹਾਂਜੀ, ਜਿਹੜੀ ਸਾਡੀ ਆਪਣੀ ਇੱਕ ਰਵਾਇਤ ਹੈ ਉਸ ਨੂੰ ਅਸੀਂ ਜਿੰਦਾ ਆਪਣੀ ਰਵਾਇਤ ਨੂੰ ਕਾਇਮ ਰੱਖਿਆ ਵਾ। ਕਿ ਜਿਹੜਾ ਖੂਹ ਤੁਸੀਂ ਦੱਸ ਰਹੇ ਸੀ ਉਹ ਇਸ ਸਾਹਮਣੇ ਜਿਹੜਾ ਇਸ ਥਾਂ ਤੇ ਕਦੋਂ ਤੱਕ ਇਹ ਖੂਹ ਰਹੀ ਹੈ ਔਰ ਉਹਦੇ ਤੇ ਕੀ ਲਿਖਿਆ ਹੋਇਆ ਸੀ? 1982 ਤੱਕ ਤੇ ਜੀ ਇਹ ਪੱਕਾ ਸਾਨੂੰ ਪਤਾ ਕਿ ਇਹ ਖੂਹ ਵਗਦਾ ਰਿਹਾ। 1982 ਚ ਫਿਰ ਇਸ ਪਿੰਡ 'ਚ ਬਿਜਲੀ ਆ ਗਈ
ਤੇ ਜਦੋਂ ਬਿਜਲੀ ਆਈ ਆ ਹਾਂ ਤੇ ਉਸ ਤੋਂ ਬਾਅਦ ਘਰਾਂ 'ਚ ਮੋਟਰਾਂ ਲੱਗ ਗਈਆਂ, ਇਸ ਖੂਹ ਦਾ ਇਸਤੇਮਾਲ ਘਟ ਗਿਆ, ਬਿਲਕੁਲ ਬੰਦ ਨਹੀਂ ਹੋਇਆ, ਹਾਂ ਕੁਝ ਘਟ ਗਿਆ। ਲੇਕਿਨ ਫਿਰ ਵਕਤ ਦੇ ਨਾਲ ਨਾਲ ਜਦੋਂ ਇਸਤੇਮਾਲ ਘਟਦਾ ਗਿਆ, ਇਹਦਾ ਪਾਣੀ ਖੁਸ਼ਕ ਹੋ ਗਿਆ। ਠੀਕ। ਇਹਦਾ ਪਾਣੀ ਖੁਸ਼ਕ ਹੋ ਗਿਆ ਤੇ ਲੋਕਾਂ ਨੇ ਇਹਦੇ ਵਿੱਚ ਕੂੜਾ ਸਿੱਟਣਾ ਸ਼ੁਰੂ ਕਰ ਦਿੱਤਾ। ਤੇ ਕੂੜਾ ਸਿੱਟਣ ਦੇ ਸ਼ੁਰੂ ਕਰਨ ਤੇ ਬਾਅਦ ਕੁਝ ਲੋਕ ਜਿਹੜੇ ਸੀ, ਸਾਡੇ ਇੱਕ ਦੋਸਤ ਹੁੰਦੇ ਸਨ ਮਾਸਟਰ ਅਲੀ ਅਹਿਮਦ ਮਰਹੂਮ, ਉਹਨਾਂ ਆਖਿਆ ਕਿ ਬਈ ਕੂੜਾ ਇਹਦੇ ਵਿੱਚ ਨਾ ਸਿੱਟਿਆ ਜਾਵੇ, ਇਹਦੇ ਵਿੱਚ ਕੁਰਾਨ ਸ਼ਰੀਫ ਦੇ ਵਰਕੇ ਵੀ ਪਏ ਨੇ, ਸਹੀ ਹੈ, ਤੇ ਇਹਨੂੰ ਪੂਰ ਕੇ ਤੇ ਇਹਦੇ 4 ਚੁਫੇਰੇ ਇੱਕ ਦਾਇਰਾ ਉੱਚਾ ਬਣਾ ਦਿੱਤਾ ਜਾਵੇ ਤਾਂ ਕਿ ਕਿਸੇ ਦਾ ਪੈਰ ਨਾ ਉੱਥੋਂ ਦੀ ਲੰਘੇ ਤੇ ਦੁਬਾਰਾ ਕੋਈ ਇੱਥੇ ਕੂੜਾ ਵੀ ਨਾ ਸਿੱਟੇ। ਤੇ ਇਹ ਖੂਹ ਦੀ ਜਗ੍ਹਾ, ਇਹ ਬਿਲਕੁਲ ਖੂਹ ਦੀ ਜਗ੍ਹਾ, ਇਹ ਜਿੱਥੇ ਮੈਂ ਖੜਾ ਨਾ ਜੀ, ਜੀ ਜੀ, ਇਸ ਜਗ੍ਹਾ ਤੇ ਉਸ ਜ਼ਮਾਨੇ 'ਚ 4 ਮਮਟੀਆਂ 4 ਕਾਰਿਆਂ 'ਚ ਲੱਗੀਆਂ, ਈਸਟ ਵੈਸਟ ਨਾਰਥ ਸਾਊਥ, ਜਿਹਦੇ ਉੱਤੋਂ ਪਾਣੀ ਭਰਿਆ ਜਾਂਦਾ ਸੀ ਰੱਸੇ ਨਾਲ ਢੋਲ ਨਾਲ। ਠੀਕ ਹੈ, ਤੇ ਇਹ ਜਿੱਥੇ ਹੁਣ ਮੈਂ ਖੜਾ ਨਾ, ਬਿਲਕੁਲ ਐਸੇ ਜਗ੍ਹਾ ਤੋਂ ਅਗਰ ਇਸ ਤਰ੍ਹਾਂ ਖੂਹ ਦੇ ਵਿੱਚ ਝਾਂਕ ਕੇ ਦੇਖਿਆ ਜਾਵੇ ਤੇ ਇਸ ਜਗ੍ਹਾ ਦੇ ਉੱਤੇ ਤਖਤੀ ਤੁਹਾਨੂੰ ਨਜ਼ਰ ਆਏਗੀ। ਠੀਕ ਹੈ, ਜਿਹੜੀ ਇਸ ਖੂਹ ਲਵਾਉਣ ਵਾਲੇ ਸੀ, ਜਿਨ੍ਹਾਂ ਨੇ ਦਾਨ ਕੀਤਾ ਸੀ ਨਾ ਜੀ, ਉਹਨਾਂ ਦਾ ਨਾਂ ਸੀ ਸਰਦਾਰ ਉਜਾਗਰ ਸਿੰਘ, ਸਰਦਾਰ ਉਜਾਗਰ ਸਿੰਘ, ਸਰਦਾਰ ਉਜਾਗਰ ਸਿੰਘ, ਸਰਦਾਰ ਉਜਾਗਰ ਸਿੰਘ, ਜਿਨ੍ਹਾਂ ਨੇ ਜਿਨ੍ਹਾਂ ਇਹ ਖੂਹ ਬਣਵਾਇਆ ਸੀ। ਤੇ ਉਹ ਮੈਜਿਸਟ੍ਰੇਟ ਸਨ ਉਹਨਾਂ ਵਕਤਾਂ ਦੇ ਵਿੱਚ, ਮਾਲ ਫੈਮਿਲੀ ਤੋਂ ਸਰ? ਮਾਲ ਫੈਮਿਲੀ ਤੇ ਸੀ, ਉਹ ਨਰਿੰਦਰਪਾਲ ਜੀ ਦੇ ਦਾਦਾ ਸਨ, ਠੀਕ ਹੈ, ਮਾਲ ਫੈਮਿਲੀ ਦੇ ਸਨ। ਤੇ ਔਰ ਉਹ ਤਖਤੀ ਉਰਦੂ ਦੀ ਇਬਾਰਤ ਮੈਨੂੰ ਅੱਜ ਵੀ याद आ कि इस कुएं की सेवा सरदार उजागर सिंह साहब बहादुर मजिस्ट्रेट दर्जा अव्वल ने 16 मार्च 1930 को करवाई। मैंने तारीख भी याद है जी, ਅੱਛਾ, लेकिन ये निशानियां हुण मुक गईयां, ਉਹ ਨਿਸ਼ਾਨੀ ਜੀ ਥੱਲੇ ਦੱਬ ਗਈ ਹੈ। दब गई। ਹਾਂ, ਲੇਕਿਨ ਪਿੰਡ ਵਾਲਿਆਂ ਨੂੰ ਪਤਾ ਹੈ ਕਿ ਕਿੱਥੇ ਕੀ ਲਿਖਿਆ ਹੋਇਆ ਹੁੰਦਾ ਸੀ। देखिया जी आम लोगों ਤੇ ਤੁਹਾਨੂੰ ਕਿਵੇਂ ਆਪਣੇ ਡੈਡੀ ਦੇ ਪਿੰਡ ਘੁੰਮ ਫਿਰ ਕੇ, ਹੁਣ ਤਾਂ ਤੁਸੀਂ ਗਲੀਆਂ ਦੇ ਵਿੱਚ ਵੀ ਘੁੰਮ ਫਿਰ ਰਹੇ ਹੋ, ने उन्हों दा दान है, ਕੁਝ ਹੋਰ ਘੁੰਮਣਾ ਫਿਰਨਾ ਚਾਹੋਗੇ? दान है। ਜਦੋਂ ਇੱਥੇ ਤੁਰ ਕੇ ਆ ਰਹੇ ਸੀਗੇ ਗਲੀਆਂ ਦੇ ਵਿੱਚ ਦੀ, ਤਾਂ ਮੈਂ ਇਹ ਆਲੇ ਦੁਆਲੇ ਦੇਖਦੀ ਸੀ, ਸੋਚਦੀ ਸੀ ਕਿ ਉਸ ਟਾਈਮ ਕਿਸ ਤਰ੍ਹਾਂ ਦਾ ਹੁੰਦਾ ਹੋਊਗਾ। ਹਾਂ, ਤਾਂ ਉਹ ਇਮੇਜਿਨੇਸ਼ਨ ਮੇਰਾ ਸੋਚ ਰਿਹਾ ਸੀਗਾ। ਤਾਂ ਪਰ ਜਦੋਂ ਤੁਸੀਂ ਇਮੇਜਿਨ ਕਰ ਹੀ ਨਹੀਂ ਸਕਦੇ, ਪਰ ਇਹ ਲੱਗਦਾ ਵੀ ਇਹਨਾਂ ਗਲੀਆਂ ਦੇ ਵਿੱਚ ਦੇ ਦੌੜੇ ਫਿਰਦੇ ਹੋਊਗੇ, ਖੇਡਦੇ ਹੋਊਗੇ। ਤਾਂ ਕਦੀ ਇਸ ਖੂਹ ਤੋਂ ਡੈਫੀਨਿਟਲੀ ਉਹਨਾਂ ਨੇ ਪਾਣੀ ਵੀ ਭਰਿਆ ਹੋਏਗਾ। ਹਾਂ, ਇੱਥੇ ਖੜੇ ਵੀ ਹੋਣਗੇ, ਇੱਥੇ ਉਹਨਾਂ ਦੇ ਪੈਰ ਵੀ ਪਏ ਹੋਣਗੇ। ਸੋ ਇਹ ਜਿਹੜਾ ਤੁਹਾਡੇ ਫਾਦਰ ਦਾ ਪਿੰਡ ਹੈ, ਤੁਹਾਡੇ ਡੈਡੀ ਦਾ ਪਿੰਡ ਹੈ, ਡੈਫੀਨਿਟਲੀ ਇੱਥੇ ਉਹਨਾਂ ਦਾ ਬਚਪਨਾ ਗੁਜ਼ਰਾ ਹੈ ਤੇ ਥਾਂ ਥਾਂ ਤੇ ਉਹਨਾਂ ਦੇ ਪੈਰ ਲੱਗੇ ਹੋਣੇ। ਤੇ ਤੁਸੀਂ ਕੁਝ ਹੋਰ ਅੱਗੇ ਘੁੰਮਣਾ ਚਾਹੋ, ਇੰਜ ਟੁਰਨਾ ਚਾਹੋ, ਡੈਫੀਨਿਟਲੀ ਗਲੀਆਂ ਪੱਕੀਆਂ ਬਣ ਗਈਆਂ, ਕੱਚੇ ਘਰਾਂ ਤੋਂ ਪੱਕੇ ਘਰ ਬਣ ਗਏ, ਲੇਕਿਨ ਬੁਨਿਆਦਾਂ ਦੇ ਵਿੱਚ ਮਿੱਟੀ ਉਹੀ ਹੈ। ਸੋ ਇਸ ਵੇਲੇ ਜੀ ਤੁਸੀਂ ਆਪਣੇ ਡੈਡੀ ਦੇ ਪਿੰਡ ਦੀ ਖੁਸ਼ਬੂ ਮਹਿਸੂਸ ਕਰ ਰਹੇ ਹੋਵੋਗੇ। ਅਸੀਂ ਫਿਰ ਰਹੇ ਹਾਂ ਜੀ ਇਸ ਵੇਲੇ 136 ਜਨੂਬੀ ਸਿੱਲਾਂ ਵਾਲੀ ਔਰ ਡਿਸਟ੍ਰਿਕਟ ਹੈ ਇਹ ਸਰਗੋਦਾ ਦੇ ਅੰਦਰ। ਆਪਣੇ ਬਾਪ ਦਾ ਪਿੰਡ ਇਹ ਦੇਖਣ ਆਏ, ਹਿੰਮਤ ਕੀਤੀ ਇਹਨਾਂ ਨੇ ਕੈਲੀਫੋਰਨੀਆ ਤੋਂ, ਸੌਰੀ ਯੂਬਾ ਸਿਟੀ ਤੋਂ, ਯੂਬਾ ਸਿਟੀ, ਹਾਂ ਕੈਲੀਫੋਰਨੀਆ, ਯੂਬਾ ਸਿਟੀ ਕੈਲੀਫੋਰਨੀਆ ਤੋਂ ਇੱਥੇ ਆਪਣੇ, ਔਰ ਪਿਛਲੇ ਕੋਈ ਇੱਕ ਹਫ਼ਤੇ ਤੋਂ ਮੇਰੇ ਨਾਲ ਸਨ ਤੇ ਅੱਜ ਅਸੀਂ ਇਹਨਾਂ ਦੇ ਡੈਡੀ ਦੇ ਪਿੰਡ ਆਪਣੇ। ਜਸਪ੍ਰੀਤ ਜੀ, ਤੁਹਾਡੇ ਨਾਨਾ ਜੀ ਦਾ ਪਿੰਡ ਹੈ ਤੇ ਤੁਸੀਂ ਕੁਝ ਆਪਣੇ ਸ਼ੇਅਰ ਕਰੋ, ਕੀ ਤੁਹਾਡੀ ਫੀਲਿੰਗਸ ਹੈ? I mean, ਬਹੁਤ ਚੰਗਾ ਲੱਗਦਾ ਆਉਣਾ। ਉਹ I think ਅੱਗੇ ਮੈਂ ਜਦੋਂ ਮੰਮੀ ਬੋਲਦੇ ਸੀ ਮੈਂ ਸੁਣਿਆ ਪਈ, ਕਹਿੰਦੇ ਬਾਲੀਆਂ ਗੱਲਾਂ ਨਹੀਂ ਸੀ ਦੱਸੀਆਂ ਕਰਕੇ ਉਹਨਾਂ ਨੇ ਸਟ੍ਰੋਕ ਹੋ ਗਿਆ ਸੀ, ਤਾਂ ਲੈਂਗੁਏਜ ਦਾ ਥੋੜਾ ਜਿਹਾ ਇਫੈਕਟ ਹੋ ਗਿਆ ਸੀ। ਪਰ ਸਾਨੂੰ ਥੋੜੀ ਜਿਹਾ ਦੱਸਿਆ ਆ ਨਿਆਣਿਆਂ ਨੂੰ। ਤਾਂ I think ਮੈਨੂੰ ਜਿੱਦਾਂ ਮਾੜਾ ਜਿਹਾ ਕਨੈਕਸ਼ਨ ਸਟੋਰੀ ਦੀਆਂ ਇੱਥੇ ਆ ਕੇ ਜਿੱਦਾਂ ਡੀਪਨ ਹੋ ਜਾਂਦਾ ਤੇ ਜਿੱਦਾਂ ਇੱਥੋਂ ਗਏ ਸੀ, ਹਨਾ? ਇੱਥੋਂ ਗਏ ਸੀ, ਹਾਂਜੀ, ਇੱਥੋਂ ਗਏ ਸੀ। ਉਹ ਜਿਤਨੀਆਂ ਸਟੋਰੀਆਂ ਦੇ ਹੈ ਉਹਨਾਂ ਦੀ ਸਟਾਰਟ ਉਸ ਸਟੋਰੀ ਦਾ ਉਹ ਇੱਥੋਂ ਹੁੰਦਾ। ਹਾਂਜੀ ਹਾਂਜੀ ਹਾਂਜੀ। ਸੋ ਥੋੜੇ ਜਿਹੇ ਗੈਪ ਹਨਾ ਫਿਲ ਹੋ ਗਏ ਇੱਥੇ ਆ ਕੇ। ਹਾਂਜੀ, ਡੈਫੀਨਿਟਲੀ ਜੀ, ਤੁਸੀਂ ਬਹੁਤ ਚੰਗਾ ਕੀਤਾ। ਨਾ ਸਿਰਫ ਉਹਨਾਂ ਦੀ ਧੀ ਆਈ ਬਲਕਿ ਉਹਨਾਂ ਦੀ ਵੀ ਅੱਗੇ ਧੀ ਆਈ ਤੇ ਨਾਨਾ ਜੀ ਦੇ ਪਿੰਡ ਉਹਨਾਂ ਦੇ ਆ ਕੇ ਕੀ ਫੀਲਿੰਗਸ ਨੇ ਤੁਸੀਂ ਸੁਣ ਹੀ ਰਹੇ ਸੀ। ਤੇ ਹੁਣ ਤੁਸੀਂ ਦੇਖੋ ਜੀ, ਇਹ ਬੱਕਰੀਆਂ ਬੁਕਰੀਆਂ ਇੰਜ ਬਣੀਆਂ ਜਾਂਦੀਆਂ ਜੇ। ਅਮਰੀਕਾ ਦੇ ਵਿੱਚ ਤੁਹਾਨੂੰ ਸ਼ਾਇਦ ਇਸ ਤਰ੍ਹਾਂ ਦੇ ਮੰਜ਼ਰ ਨਜ਼ਰ ਨਾ ਆਉਣ। ਇਹ ਅੱਗੇ ਜਿਹੜਾ ਟਾਇਰ ਪਿਆ ਇਹਦੇ ਚ ਇਹਨਾਂ ਨੂੰ ਚਾਰਾ ਪਾਇਆ ਜਾਂਦਾ ਜੀ। ਕੀ ਕਰ ਰਹੀਆਂ ਮਾਂ ਮੇਰੀ, ਇਹ ਕੀ ਕਰਦੀਆਂ? ਮਿਲਣ ਆਏ ਜੇ? ਕਿੰਨੇ ਦੱਸਿਆ ਵੀ ਆਏ ਹੋਏ? ਸਾਨੂੰ ਪਤਾ ਲੱਗ ਗਿਆ, ਸਾਨੂੰ ਪਤਾ ਲੱਗਣਾ ਰਹਿੰਦਾ। ਲੱਗ ਗਿਆ? ਹੋਰ ਤੁਹਾਨੂੰ ਪਤਾ ਲੱਗਣਾ ਰਹਿੰਦਾ। ਇਹਨਾਂ ਦੇ ਬਾਰੇ ਕੀ ਪਤਾ ਲੱਗਿਆ? ਹੈ
ਇਹਨਾਂ ਦੇ ਬਾਰੇ ਕੀ ਪਤਾ ਲੱਗਿਆ? ਸਾਨੂੰ ਕਹਿੰਦੇ ਹਿੰਦੁਸਤਾਨੋਂ ਆਏ ਆ। ਹਿੰਦੁਸਤਾਨ ਨੂੰ ਆਇਆ? ਹਾਂਜੀ। ਅੱਛਾ, ਜਦੋਂ ਹਿੰਦੁਸਤਾਨ ਨੂੰ ਆਏ ਹੋ ਲੋਕ ਚੰਗੇ ਲੱਗਦੇ ਆ? ਤੇ ਹੋਰ ਮਾੜੇ ਲੱਗਦੇ ਆ ਹਾਂ ਆਪਣੇ ਭੈਣਾਂ ਭਰਾ ਹਾਂ ਹਾਂ। ਉੱਥੇ ਸੀ ਦੇਸ਼ ਸਾਡੇ ਭਟਕੇ ਉੱਥੇ ਸੀਗੇ। ਵਰਤਦੇ ਸੀ ਤੁਸੀਂ ਕਿੱਥੋਂ ਦੇ ਆਏ? ਵੱਡੇ ਤੁਹਾਡੇ ਕਿੱਥੋਂ ਆਏ? ਵੱਡੇ ਆਏ ਪਿੱਛੋਂ ਨੂਰਪੁਰ ਜਲੰਧਰ। ਹਾਂ, ਨੂਰਪੁਰ ਜ਼ਿਲ੍ਹਾ ਨੂੰ ਆਏ ਹੈ ਤੇ ਕੀ ਦੱਸਦੇ ਆ ਵੀ ਖੈਰ ਖਰੀ ਆਪਣਾ? ਨਹੀਂ ਅੱਗੇ ਆਏ ਆ ਹੁਣ। ਨਹੀਂ, ਵੱਡੇ ਕੀ ਦੱਸਦੇ ਸਨ? ਠੀਕ ਠਾਕ ਏਦਾਂ ਹੀ ਹੁੰਦੀ ਉੱਥੋਂ ਆਪਣੇ ਹਾਂ ਬੜੀ ਮੁਸ਼ਕਲ ਵੇਖ ਲਓ ਫਿਰ ਉੱਥੋਂ ਇੱਥੇ ਤੇ ਇੱਥੋਂ ਵਾਲੇ ਉੱਥੇ ਹਾਂ ਕੀ ਕੀ ਬਸ ਯਾਰ ਦੁਪਹਿਰ ਹੁੰਦੀ ਕੀ ਖੇਡਾਂ ਹੋਈਆਂ ਬਸ ਉਹ ਮੌਲਾ ਦੀ ਮਾਰ ਹਾਂ? ਉਹ ਅੱਲਾ ਦੀ ਮਰਜ਼ੀ ਹੈ ਬੱਚੇ। ਚਲੋ ਜੀ ਮਿਲੋ, ਤੁਸੀਂ ਗੱਲਾਂ ਬਾਤਾਂ ਕਰੋ, ਮੈਂ ਹੁਣ ਚੁੱਪ ਕਰਦਾ। ਹਾਂਜੀ ਮੇਰੇ ਡੈਡੀ ਇੱਥੋਂ ਹਾਂ ਉੱਥੇ ਚਲ ਗਏ। ਹਾਂਜੀ ਇੱਥੋਂ ਉੱਥੇ ਚਲ ਗਏ। ਤੇਰਾ ਵੀ ਉਸ ਵੇਲੇ ਦਾ ਜਨਮ ਹੋਣਾ ਹੈ ਇਹਨਾਂ ਮੈਂ 12 ਸਾਲਾਂ ਦੀ ਤੇ ਫਿਰ ਜਦੋਂ ਆਈ ਇਹਨਾਂ ਸੀ ਦਾ ਪਤਾ ਹੋਣਾ ਤੈਨੂੰ 12 ਦੀ ਹਾਂ ਮੈਨੇ ਪਤਾ ਹੁਣ ਇਹ ਕਿਹੜੇ ਚੱਕ ਦੇ ਅਸੀਂ ਇੱਥੋਂ ਨੂਰਪੁਰ ਆਪਣੇ ਦੇ ਆ। ਪਿੰਡ ਰਾਮਚੰਦ ਜਾਣਦੇ ਹਾਂ ਤੁਸੀਂ? ਹਾਂ ਚਾਚੀ ਗੱਲ ਕਰਨ ਦਿਓ ਨਾ, ਗੱਲ ਕਰ। ਅਸੀਂ ਨੂਰਪੁਰ ਦੇ ਆ ਜਲੰਧਰ ਦੇ ਹੁਣ ਸਾਡੇ ਜਿਹੜੇ ਮੇਰੇ ਸਹੁਰੇ ਸੀਗੇ ਉਹ ਇੱਥੇ ਦੇ ਸੀ ਬਾਬੇ ਹੋਣੀ ਹਾਂ। ਇੱਥੇ ਦੇ ਸੀ ਅੱਛਾ ਇਹ ਮੈਂ ਦੱਸ ਦਿੰਦਾ ਉਹ ਅਗਲੇ ਪਾਸੇ ਦੇ ਸੀ ਤੁਹਾਨੂੰ ਮੈਂ ਦੱਸਿਆ ਸੀ ਨਾ ਬਾਬਾ ਦਾਨਾ, ਉਹ ਇੱਥੇ ਦੇ ਇਹ ਬਾਬੇ ਸੀ ਦਾਨੇ ਦੀ ਨੂੰਹ ਆ। ਇਹ ਉਹ ਇੱਥੇ ਮੇਰੇ ਸਹੁਰੇ ਇੱਥੇ ਦੇ ਸੀ ਮੇਰੇ ਉਹ ਜਿਹੜੇ ਪੇਕੇ ਸੀ ਨਾ ਤੁਹਾਡੀ ਅਸੀਂ ਵਾਹੀ ਉੱਜੜ ਕਰਦੇ ਕੇ ਆਏ ਰਹੇ, ਸੀ ਇਹ ਬਾਬੇ ਦਾਨੇ ਦੀ ਨੂੰਹ ਆ। ਅੱਛਾ ਅੱਛਾ ਹਾਂਜੀ, ਹਾਂਜੀ। ਇਹਨਾਂ ਦੀ ਜ਼ਮੀਨਾਂ ਤੋਂ ਬਾਅਦ ਵਿੱਚ ਇਹਨਾਂ ਦੇ ਕੋਲ ਆ ਗਈ। ਨਹੀਂ ਕੋਲ ਨਹੀਂ ਨਾ ਦੇ ਆ ਗਏ ਹਾਲਾਤ ਤਾਂ ਸਾਨੂੰ ਹੀ ਆਈਆਂ ਜਿਹੜੇ ਆਏ ਹਾਂ ਹਾਂ, ਲੇਕਿਨ ਇਹ ਕਾਸ਼ਤਕਾਰੀ ਇਹੀ ਕਰਦੇ। ਕਾਸ਼ਤਕਾਰੀ ਇਹੀ ਕਰਦੇ ਨੇ। ਤੇ ਕੋਈ ਕਰੋ ਗੱਲ ਇਹਨਾਂ ਨਾਲ, ਹਾਂਜੀ ਪੁਰਾਣੀਆਂ ਯਾਦਾਂ ਜੁਦਾਂ ਇਹਨਾਂ ਦੇ ਵੱਡਿਆਂ ਦੀਆਂ। ਵੀ ਵੱਡਿਆਂ ਦੀਆਂ ਹੁਣ ਚਾਚੇ ਤਾਲਬ ਕੋਲ ਮੈਂ ਗਿਆ ਸੀ, ਉਹ ਕਹਿੰਦਾ ਵੀ ਮੈਨੂੰ ਨਹੀਂ ਯਾਦ, ਮੈਂ ਤਾਂ 7 ਸਾਲਾਂ ਦਾ। ਨਹੀਂ ਉਹ ਕਹਿੰਦੇ ਹੌਲੇ ਸੀ ਕਹਿੰਦੇ ਸਾਨੂੰ ਨਾ ਮਾੜਾ ਜਿਹਾ ਪਤਾ ਲੱਗਾ ਸੀ ਨਾਲ ਰੌਲਾ ਰੋਲਾ ਸਾਡੇ ਇੱਥੇ ਨਹੀਂ ਪਿਆ ਉਹਨਾਂ ਦੇ ਇੱਥੇ ਕੋਈ ਰੌਲਾ ਰੋਲਾ ਚਲੋ ਕਰੋ ਗੱਲ ਕਰੋ ਨਾ। ਅਸੀਂ ਉਧਰੋਂ ਆਇਆ ਵੱਡ ਬੜਾ ਕੇ ਵਿੱਚੋਂ ਅਸੀਂ ਆਏ ਅੱਛਾ ਅੱਛਾ। ਮੈਂ ਉਦੋਂ ਸੀਗੀ 12 ਸਾਲਾਂ ਦੀ ਅੱਛਾ, ਸੀ ਅੱਛਾ। ਜਦੋਂ ਮੈਂ ਦੇਸੋਂ ਆਈ ਤੇ ਤੁਹਾਡੀ ਫੈਮਿਲੀ ਜਿਹੜੇ ਤੁਹਾਡੇ ਘਰ ਦੇ ਲੋਕ ਆ ਰਹੇ ਸਨ ਸਾਰੇ ਖੈਰ ਸਲਾਮਤੀ ਆਪਣਾ ਹੀ ਆ, ਵਿੱਚੋਂ ਕੁਛ ਨਾ ਕੁਛ ਰੋਲਾ ਬਣਿਆ? ਬਥੇਰੇ ਵੱਡੇ ਆਏ ਹਾਏ ਵੱਡ ਬੜਾ ਕੇ ਬਹੁਤ ਹੋਏ ਹਾਂ ਹਾਂ ਇੱਕ ਮੇਰੀ ਮਾਮੀ ਸਾਡੇ ਬਹੁਤ ਵੱਡ ਹੋਏ ਸੀ ਹੂੰ ਯਾਦ ਆਂਦੇ ਨੇ ਜੇ ਵੀ ਉਹ ਲੋਕ ਆਂਦੇ ਨਹੀਂ ਯਾਦ? ਇੱਥੇ ਜਾਂਦੇ ਇੱਕ ਮੇਰਾ ਬੜੋਈ ਸੀ ਇੱਕ ਮੇਰੀ ਮਾਮੀ ਸੀ ਬਈ ਜਿਹੜੇ ਜ਼ਖਮੀ ਹੋਏ ਉਹ ਮਾਂ ਜ਼ਖਮੀ ਹੋ ਗਈ ਹੂੰ ਉਹ ਮਾਂ ਦੇ ਮਾਂ ਨਾਲ ਹੀ ਚਲਾ ਗਿਆ ਹਾਏ। ਮੈਂ ਮਾਂ ਨੂੰ ਨਹੀਂ ਛੱਡ ਕੇ ਦੂਜਿਆਂ ਨੂੰ ਛਾਲਾ ਮਾਰ ਦਿੱਤੀ ਗੱਡੀ ਚੋਂ ਉਹਨੇ ਨਹੀਂ ਛੱਡਿਆ? ਉਹਨੇ ਕਿ ਛੱਡਿਆ ਉਹ ਨਾਲ ਹੀ ਮਾਂ ਦੇ ਨਾਲ ਹੀ ਕੁਰਬਾਨੀ ਦਿੱਤੀ ਕੋਈ ਨਹੀਂ ਲੱਭੇ ਉਹ ਨਹੀਂ ਆਏ ਤਾਂ ਬਸ ਖਤਮ ਹੋ ਗਏ ਬਥੇਰੇ ਹੋਏ ਧੀ। ਅਸੀਂ ਜਿੱਦਾਂ ਉੱਪਰੇ ਮੁਸ਼ਕਲ ਨਾਲ ਸੀ ਉੱਪਰੇ ਉਹ ਔਖਾ ਵੇਲਾ ਅੱਜ ਵੀ ਯਾਦ ਹੋਈ ਹੈ ਤੁਹਾਨੂੰ? ਇਹ ਨਹੀਂ ਭੁੱਲਦਾ ਇਹਨੇ ਭੁੱਲਦਾ ਪੁੱਛਦੇ ਆ ਕਈ ਮੈਨੂੰ ਹੁਣ ਇਹਨਾਂ ਦੇ ਜਿਹੜੇ ਅੱਬੂ ਹੋਣੇ ਸੀ ਨਾ ਉਹ ਹੌਲੇ ਸੀ ਕਹਿੰਦੇ ਮੈਨੂੰ ਨਹੀਂ ਏਡੀ ਹੋਰ ਹੂੰ ਉਹ ਕਹਿੰਦੇ ਮੈਂ ਉਦੋਂ ਸੀ ਕਿ 12 ਸਾਲਾਂ ਤੁਹਾਨੂੰ ਸਾਰਾ 12 ਯਾਦ ਹੈ? ਸਾਲਾਂ ਦੀ ਕਿਉਂ ਮੈਨੂੰ 12 ਸਾਲਾਂ ਦਾ ਇੰਨਾ ਬੱਚਾ ਕੀ ਹੁਣ 12 ਸਾਲਾਂ ਦੀ ਸੀ ਹੂੰ ਨਹੀਂ ਮੈਨੂੰ ਪਤਾ ਨਹੀਂ ਤੁਸੀਂ ਕਰੋ ਗੱਲ, ਤੁਸੀਂ ਕਰ ਰਹੇ ਹੋ ਗੱਲ ਕਰਨ ਦਿਓ ਉਹਨਾਂ ਨੂੰ। ਹਾਂ ਬਾਤ ਕਰਤਾ ਹਾਏ ਹੈ ਦੁੱਖ ਹੁੰਦਾ ਹੈ ਹਾਏ ਹਾਏ। ਉਹ ਤਾਂ ਸੁਣ ਕੇ ਹੀ ਦੁੱਖ ਲੱਗਦਾ। ਇਹ ਹੈ ਜੀ, ਇਹ ਹੈ ਪਾਰਟੀਸ਼ਨ ਦਾ ਦੁਖਾਂਤ ਕਿ ਸਾਰੀ ਜ਼ਿੰਦਗੀ ਉਹਨਾਂ ਦੀ ਲੰਘ ਗਈ, 12 ਸਾਲਾਂ ਦੇ ਸੀ ਤੇ ਅੱਜ ਵੀ ਤੁਸੀਂ ਉਹਨਾਂ ਦੀ ਗੱਲ ਸੁਣ ਰਹੇ ਹੋ, ਦਰਦ ਉਹ ਦੁੱਖ ਉਹਨਾਂ ਦੇ ਗੱਲਾਂ ਦੇ ਵਿੱਚ ਅਜੇ ਵੀ ਹੈ। ਕੀ ਵਾਪਰੀਆਂ ਕੀ ਹੋਈਆਂ ਇਹ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਹੀ ਹੈ। ਆਉਣ ਵਾਲੀਆਂ ਨਸਲਾਂ ਨੇ ਨਾ ਉਹਨਾਂ ਤੋਂ ਪੁੱਛਿਆ ਵੀ ਤੁਹਾਡੇ ਨਾਲ ਕੀ ਹੋਇਆ, ਅੱਗੇ ਨਵੀਂ ਹਯਾਤੀ ਸੀ। ਜਹਾਜ਼ਾਂ ਨੂੰ ਤਾਂ ਰੋਟੀਆਂ ਸਿੱਟਣੀਆਂ ਛਾਪਰਾਂ ਦੇ ਵਿੱਚ ਉਹ ਚੱਕਰੀਆਂ ਬੁਰਕੀ ਬੁਰਕੀ ਸਾਰਿਆਂ ਨੂੰ ਵੰਡਣੀ ਛਟਾਂਗ ਰਾਜ ਇੱਥੇ ਕਿਤੇ ਆ ਜਾਣਾ ਪਿੰਡ ਉੱਥੇ ਫਿਰ ਉਹਨਾਂ ਨੂੰ ਰਾਸ਼ਨ ਦੇਣਾ ਛਟਾਂਗ ਜੀ ਪਾਤੀ ਕੋਈ ਦਾਲ ਪਤੀਆਂ ਜਿਹੀਆਂ ਕੱਢ ਲੈਣੀਆਂ ਸਾਲਾਂ ਵਸਦੇ ਘਰਾਣਿਆਂ ਨੂੰ ਇਹ ਸਭ ਕੁਝ ਵੇਖਣਾ ਪਿਆ। ਸਭ ਕੋਈ ਥਾਲ ਬਥੇਰਾ ਕੋ ਦੇਖਿਆ ਪੁੱਤਾ ਇਹ ਹੈ ਜੀ ਉਹੀ ਦੁੱਖ ਜਿਸ ਦੁੱਖ ਨੂੰ ਕਿਸੇ ਨਹੀਂ ਖੋਜਿਆ ਤੇ ਅਗਰ ਇਹ ਇੱਕ ਪਰਤ ਉਹਦੀ ਲਵੇ ਤੇ ਅੱਗੇ ਦੂਸਰਾ ਦੁੱਖ ਖੜਾ ਹੁੰਦਾ। ਤੇ ਉਹਨਾਂ ਲੋਕਾਂ ਦੇ ਅੰਦਰ ਜਿਨ੍ਹਾਂ ਨੇ ਪਾਰਟੀਸ਼ਨ ਵਾਪਰੀ ਹੈ, ਜਿਨ੍ਹਾਂ ਤੇ ਜਾ ਰਹੇ ਸੀ ਤਾਂ ਬਸ ਇਹਨਾਂ ਨੂੰ ਪਤਾ ਲੱਗਿਆ
ਕੋਈ ਪਲਾਨ ਸਟੋਰੀ ਨਹੀਂ, ਕੋਈ ਕੁਝ ਨਹੀਂ, ਨਾ ਕੋਈ ਪਹਿਲੇ ਗੱਲ ਹੋਈ ਨਾ ਕੁਝ ਹੋਈ। ਤੇ ਇਹ ਸਾਰਾ ਕੁਝ ਤੁਹਾਨੂੰ ਬਿਆਨ ਕਰ ਗਿਆ ਮਾਨ ਜੀ। ਬਸ ਇਹੀ ਸੱਚੀ ਪਾਰਟੀਸ਼ਨ ਦੀ ਦੁਖਾਂਤ ਹੈ, ਇਹੀ ਵੱਡੀ ਕਹਾਣੀ ਹੈ ਜਿਹਨੂੰ ਸ਼ਾਇਦ ਅਸੀਂ ਬਿਆਨ ਨਾ ਕਰ ਪਾਈਏ। ਜਿਨ੍ਹਾਂ ਤੇ ਵਾਪਰੀ ਹੈ ਉਹਨਾਂ ਦੇ ਫੇਸ ਤੋਂ, ਉਹਨਾਂ ਦੇ ਬਾਡੀ ਤੋਂ ਇਹ ਸਾਰਾ ਪਤਾ ਲੱਗਦਾ ਹੈ ਕਿ ਕਿੰਨਾ ਵੱਡਾ ਦੁੱਖ ਹੈ। ਲੋ ਵੇਲਿਓ, ਐਸੀ ਅੱਜ ਦੀ ਵੰਡ ਦੀ ਕਹਾਣੀ ਜਿਸ ਨੂੰ ਅਸੀਂ ਕਿੱਥੇ ਤੱਕ ਪੂਰਾ ਕਰ ਪਾਇਆ ਇਹ ਤਾਂ ਤੁਸੀਂ ਦੱਸ ਸਕਦੇ ਹੋ। ਲੇਕਿਨ ਹਮੇਸ਼ਾ ਵਾਂਗਰ ਕੋਸ਼ਿਸ਼ ਹੈ ਸੀ, ਹਮੇਸ਼ਾ ਵਾਂਗਰ ਕੋਸ਼ਿਸ਼ ਜਾਰੀ ਰਹੇਗੀ। ਜਿਤਨੇ ਫੈਮਲੀਜ਼ ਨੂੰ ਮਿਲਾ ਪਾਈਏ, ਜਿਤਨੀ ਫੈਮਲੀ ਤੁਸੀਂ ਜੋੜ ਪਾਈਏ, ਹਮੇਸ਼ਾ ਜੋੜਦੇ ਰਹੇਗਾ। ਤੁਹਾਡੇ ਨਜ਼ਦੀਕ ਕੋਈ ਤੁਸੀਂ ਕੋਈ ਦੱਸਣਾ ਚਾਹੋ, ਕੋਈ ਸੁਜੈਸ਼ਨਸ ਦੇਣਾ ਚਾਹੋ, ਕੋਈ ਮਸ਼ਵਰੇ ਦੇਣਾ ਚਾਹੋ ਤੇ ਹਾਜ਼ਰ ਹੈ। ਵੇਖਦੇ ਰਹਿਣਾ ਪੰਜਾਬੀ ਪ੍ਰਚਾਰ, ਜੁੜੇ ਰਹਿਣਾ ਪੰਜਾਬੀ ਪ੍ਰਚਾਰ।